ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ, ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਜੋ ਉਹਨਾਂ ਤੋਂ ਸਵਾਲ ਪੁੱਛਣਾ ਹੈ, ਤਾਂ ਉਹਨਾਂ ਦਾ ਨੰਬਰ ਹੈ 415 909 0503 ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਖਬਰਾਂ ਤੋਂ। ਕੈਨੇਡਾ ਦੇ ਵਿੱਚ ਇਸ ਵੇਲੇ ਚੀਨੀ ਦਖਲਅੰਦਾਜ਼ੀ ਬਾਰੇ ਜਿਹੜੀ ਚੋਣਾਂ ਦੇ ਵਿੱਚ ਹੋਈ ਹੈ, ਜਿਹਦੇ ਬਾਰੇ ਦੋਸ਼ ਲੱਗ ਰਹੇ ਨੇ, ਹਾਲਾਂਕਿ ਇਹ ਚੀਜ਼ਾਂ ਹਲੇ ਸਥਾਪਿਤ ਨਹੀਂ ਹੋਈਆਂ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਕੈਨੇਡੀਅਨ ਸਰਕਾਰ ਨੂੰ, ਜਸਟਿਨ ਟਰੂਡੋ ਦੀ ਸਰਕਾਰ ਨੂੰ, ਲਿਬਰਲ ਸਰਕਾਰ ਨੂੰ ਘੇਰੇ ਪੈ ਰਹੇ ਨੇ। ਹੁਣ ਜਿਹੜੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਗੱਲ ਜਿਹੜੀ ਆਪਣੇ ਬਿਆਨ ਦੇ ਵਿੱਚ ਕਹੀ ਹੈ ਕਿ ਚੀਨੀ ਦਖਲਅੰਦਾਜ਼ੀ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਚੀਫ ਆਫ ਸਟਾਫ ਹੈ ਕੇਟੀ ਟੈਲਫੋਰਡ, ਉਹ ਇੱਕ ਕਮੇਟੀ ਦੇ ਸਾਹਮਣੇ ਵਿਦੇਸ਼ੀ ਚੋਣ ਦਖਲਅੰਦਾਜ਼ੀ ਦੇ ਮਾਮਲੇ ਦੇ ਵਿੱਚ ਗਵਾਹੀ ਦੇਣਗੇ, ਜਿਹੜੇ ਕਿ ਕਈ ਮਹੀਨਿਆਂ ਤੋਂ ਇਸ ਮੁੱਦੇ ਨੂੰ ਦੇਖ ਰਹੇ ਨੇ। ਹਫ਼ਤਿਆਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਇਹ ਬਿਆਨ ਜਾਰੀ ਕੀਤਾ, ਜਾਂ ਕਹਿ ਲਓ ਕਿ ਕਰਨਾ ਪਿਆ। ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਸੰਵੇਦਨਸ਼ੀਲ ਖੁਫੀਆ ਮਾਮਲਿਆਂ ਬਾਰੇ ਜਨਤਕ ਤੌਰ ਤੇ ਕੁਝ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਤੇ ਇਹਦੇ ਬਾਰੇ ਕੀ ਕਿਹਾ ਜਾ ਸਕਦਾ ਹੈ, ਇਹ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਦੇਸ਼ਾਂ ਦੇ ਮਾਮਲਿਆਂ ਦੇ ਵਿੱਚ ਕੌਨਫੀਡੈਂਸ਼ੀਅਲ ਹੁੰਦੀਆਂ ਨੇ। ਟੈਲਫੋਰਡ ਨੇ ਆਪਣੇ ਜਿਹੜੀ ਉਹਨੇ ਖੋਜ ਕੀਤੀ ਆ ਉਹਦੇ ਅਧਿਐਨ ਦੇ ਹਿੱਸੇ ਵਜੋਂ ਜਿਹੜੀ ਆ ਉਹ ਇਹ ਸਹਿਮਤੀ ਦਿੱਤੀ ਹੈ ਕਿ ਮੈਂ ਹਾਊਸ ਅਫੇਅਰ ਕਮੇਟੀ ਦੇ ਵਿੱਚ ਹਾਜ਼ਰ ਹੋਊਂਗੀ, ਤੇ ਜਿਹੜੇ ਵੀ ਸਵਾਲਾਤ ਮੈਨੂੰ ਹੋਣਗੇ ਤਾਂ ਮੈਂ ਉਹਨਾਂ ਮਸਲਿਆਂ ਦੇ ਉੱਤੇ ਆਪਣੀ ਜਿਹੜੀ ਗੱਲ ਆ ਜਾਂ ਸਰਕਾਰ ਦਾ ਜਿਹੜਾ ਪੱਖ ਆ ਉਹ ਰੱਖੂੰਗੀ। ਸੋ ਕੁਝ ਦਿਨ ਪਹਿਲਾਂ ਹੀ ਇਸੇ ਮਸਲੇ ਦੇ ਵਿੱਚ ਹੀ ਤੁਹਾਨੂੰ ਚੇਤਾ ਕਰਵਾਉਂਦੇ ਚੱਲੀਏ ਕਿ ਡੇਵਿਡ ਜੌਨਸਟਨ ਨੂੰ ਵੀ ਨਿਯੁਕਤ ਕੀਤਾ ਗਿਆ ਸੀ। ਡੇਵਿਡ ਜੌਨਸਨ ਜਿਹੜੇ ਚੀਨੀ ਦਖਲਅੰਦਾਜ਼ੀ ਦੇ ਦੋਸ਼ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੀ ਆਪਣੀ ਇੱਕ ਰਿਪੋਰਟ ਜਿਹੜੀ ਦੇਣੀ ਸੀ ਸਰਕਾਰ ਨੂੰ, ਪਰ ਉਹ ਡੇਵਿਡ ਜੌਨਸਨ ਦੀ ਨਿਯੁਕਤੀ ਨੂੰ ਲੈ ਕੇ ਵੀ ਹੁਣ ਵਿਰੋਧੀ ਜਿਹੜੇ ਆ ਉਹ ਲਿਬਰਲ ਸਰਕਾਰ ਤੇ ਜਿਹੜੇ ਲਗਾਤਾਰ ਸਵਾਲ ਚੁੱਕ ਰਹੇ ਨੇ। ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਡੇਵਿਡ ਜੌਨਸਟਨ ਕਿਸੇ ਸਮੇਂ ਟਰੂਡੋ ਪਰਿਵਾਰ ਦੇ ਕਾਫੀ ਕਰੀਬੀ ਰਹੇ ਨੇ, ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਇਹ ਲਾਹਾ ਕਹਿ ਲਓ, ਜਾਂ ਉਹਨਾਂ ਤੋਂ ਉਮੀਦ ਨਹੀਂ ਹੈ ਕਿ ਉਹ ਇਸ ਮਸਲੇ ਦੇ ਵਿੱਚ ਟਰਾਂਸਪੇਰੈਂਸੀ ਦੇ ਨਾਲ ਕੋਈ ਗੱਲ ਸਾਹਮਣੇ ਲਿਆ ਕੇ ਰੱਖਣਗੇ। ਤੇ ਗੱਲ ਕਰੀਏ ਪੰਜਾਬੀ ਭਾਈਚਾਰੇ ਦੀ। ਕੈਨੇਡਾ ਦੇ ਵਿੱਚ ਕਲੋਵਨਾ ਦੇ ਵਿੱਚ 21 ਸਾਲਾ ਇੰਟਰਨੈਸ਼ਨਲ ਸਟੂਡੈਂਟ ਗਗਨਦੀਪ ਸਿੰਘ ਦੇ ਉੱਤੇ ਹਮਲਾ ਹੋਇਆ ਸੀਗਾ, ਤੇ ਹਮਲੇ ਦੇ ਵਿੱਚ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਸੀ। ਕੇਸਾਂ ਦੀ ਬੇਅਦਬੀ ਕੀਤੀ ਗਈ ਸੀ, ਦਸਤਾਰ ਦੀ ਬੇਅਦਬੀ ਕੀਤੀ ਗਈ ਸੀ। ਹੁਣ ਉਹ ਮਸਲਾ ਸੰਸਦ ਦੇ ਵਿੱਚ ਵੀ ਗੂੰਜਿਆ। ਸੰਸਦ ਦੇ ਵਿੱਚ ਇਸ ਮਸਲੇ ਨੂੰ ਚੁੱਕਿਆ ਉਹ ਕੈਨੇਗਨ ਤੋਂ ਐਮਪੀ ਨੇ ਡੈਨ ਐਲਬਸ। ਉਹਨਾਂ ਨੇ ਇਹ ਮਸਲਾ ਚੁੱਕਦਿਆਂ ਜਿਹੜਾ ਨਸਲੀ ਹਮਲਾ ਸਿੱਖ ਵਿਦਿਆਰਥੀ ਤੇ ਹੋਇਆ, ਤਾਂ ਉਹਨਾਂ ਨੇ ਕਿਹਾ ਕਿ ਇਹ ਹਮਲਾ ਕਰਨ ਵਾਲੀ ਜਿਹੜੀ ਭੀੜ ਹੈ ਇਹ ਕੈਰਾਂ ਦੀ ਟੋਲੀ ਹੈ, ਤੇ ਡੈਨ ਐਲਬਸ ਨੇ ਹਮਲਾਵਰਾਂ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਕਿ ਨਸਲੀ ਨਫ਼ਰਤ ਤੋਂ ਪ੍ਰੇਰਿਤ ਹਿੰਸਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਤੇ ਅਸੀਂ ਉਸ ਸਟੂਡੈਂਟ ਦੇ ਨਾਲ, ਗਗਨਦੀਪ ਸਿੰਘ ਦੇ ਨਾਲ ਖੜੇ ਹਾਂ, ਤੇ ਕੈਨੇਡਾ ਦੇ ਵਿੱਚ ਇਹੋ ਜਿਹੇ ਅਪਰਾਧਾਂ ਲਈ ਕੋਈ ਥਾਂ ਨਹੀਂ ਹੈ। ਉਧਰ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਨੇ ਵੀ ਇਕੱਠੇ ਹੋ ਕੇ ਇਸ ਮਾਮਲੇ ਦੇ ਵਿੱਚ ਇੱਕ ਇਨਕੁਆਇਰੀ ਦੀ ਮੰਗ ਕੀਤੀ ਹੈ, ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦੇਣ ਦੀ ਜਿਹੜੀ ਮੰਗ ਹੈ ਉਹ ਵੀ ਕੀਤੀ ਹੈ। ਤੇ ਨਾਲ ਹੀ ਸਰਕਾਰ ਨੂੰ ਇਹ ਕਿਹਾ ਗਿਆ ਕਿ ਯਕੀਨੀ ਬਣਾਇਆ ਜਾਵੇ ਕਿ ਸਿੱਖਾਂ ਦੇ ਉੱਪਰ ਕਿਸੇ ਤਰ੍ਹਾਂ ਦੇ ਪਹਿਰਾਵੇ ਜਾਂ ਧਾਰਮਿਕ ਚਿੰਨ੍ਹ ਕਰਕੇ ਹਮਲੇ ਨਾ ਹੋਣ, ਤਾਂ ਇਹੋ ਜਿਹੇ ਜਿਹੜੇ ਮਾੜੀ ਮਾਨਸਿਕਤਾ ਵਾਲੇ ਲੋਕ ਨੇ, ਨੀਚ ਮਾਨਸਿਕਤਾ ਦੇ ਲੋਕ ਨੇ, ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਨੱਥ ਜਿਹੜੀ ਪਾਈ ਜਾਵੇ। ਉਹ ਕੈਨੇਗਨ ਤੋਂ ਐਮਪੀ ਡੈਨ ਐਲਬਸ ਨੇ ਹਮਲਾ ਕਰਨ ਵਾਲੀ ਭੀੜ ਨੂੰ ਕੈਰਾਂ ਦੀ ਟੋਲੀ ਕਰਾਰ ਦਿੱਤਾ, ਤੇ ਨਾਲ ਹੀ ਗਗਨਦੀਪ ਸਿੰਘ ਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਇਸ ਹਮਲੇ ਤੋਂ ਬਾਅਦ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ, ਤੇ ਉਹਨਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਤੋਂ ਆਪਾਂ ਸਾਰਿਆਂ ਨੂੰ ਸੁਰੱਖਿਅਤ ਰੱਖੀਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਹਮਰੁਤਬਾ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹੌਪਕਿੰਸ ਦੇ ਨਾਲ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੇ ਵਿੱਚ ਦੋਹਾਂ ਆਗੂਆਂ ਦੇ ਦਰਮਿਆਨ ਕਈ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਿਪਕਿੰਸ ਦੇ ਨਾਲ ਉਹਨਾਂ ਦੀ ਨਿਯੁਕਤੀ ਤੇ ਵਧਾਈ ਦਿੱਤੀ ਹੈ। ਜਦੋਂ ਗੱਲਬਾਤ ਹੋਈ ਹੈ ਤਾਂ ਉਸ ਦੇ ਨਾਲ ਨਾਲ ਦੇਸ਼ ਦੇ ਉੱਤਰੀ ਟਾਪੂ ਤੇ ਜਿਹੜਾ ਗੈਬਰੀਅਲ ਤੇ ਉਸ ਤੋਂ ਪਹਿਲਾਂ ਜਿਹੜੇ ਹੜ੍ਹ ਆਏ ਹੈ
ਉਹਨਾਂ ਤੋਂ ਬਾਅਦ ਜਿਹੜੇ ਹਾਲਾਤ ਬਣੇ ਆ ਤਾਂ ਨਿਊਜ਼ੀਲੈਂਡ ਦੇ ਲੋਕਾਂ ਦੇ ਪ੍ਰਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਵੇਦਨਾ ਜਿਹੜੀ ਆ ਉਹ ਪ੍ਰਗਟ ਕੀਤੀ ਹੈ। ਦੋਨਾਂ ਨੇਤਾਵਾਂ ਦੇ ਵਿਚਾਲੇ ਕੈਨੇਡਾ ਤੇ ਨਿਊਜ਼ੀਲੈਂਡ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਿਵੇਂ ਕੀਤਾ ਜਾਵੇ, ਦੋਸਤੀ ਤੇ ਸਹਿਯੋਗ ਨੂੰ ਕਿਵੇਂ ਨਾਲ-ਨਾਲ ਲੈ ਕੇ ਚੱਲਿਆ ਜਾਵੇ ਤੇ ਨਾਲ ਹੀ ਹੋਰ ਵੀ ਜਿਹੜੇ ਚਲੰਤ ਪੱਖ ਦੇ ਮਸਲੇ ਆ ਉਹਨਾਂ ਦੇ ਮਸਲਿਆਂ ਦੇ ਉੱਤੇ ਗੱਲਬਾਤ ਹੋਈ ਹੈ। ਇਹ ਵੀ ਹੈ ਕਿ ਸ਼ਾਂਤੀ ਤੇ ਸੁਰੱਖਿਆ ਨੂੰ ਉਤਸ਼ਾਹਿਤ ਕਿਵੇਂ ਕੀਤਾ ਜਾਵੇ, ਕਲਾਈਮੇਟ ਚੇਂਜ ਦੇ ਵਿਰੁੱਧ ਜਿਹੜੀ ਲੜਾਈ ਲੜੀ ਜਾ ਰਹੀ ਹੈ ਉਹਨੂੰ ਜਾਰੀ ਰੱਖਣ ਦੇ ਨਾਲ-ਨਾਲ ਵਪਾਰ ਨੂੰ ਅੱਗੇ ਵਧਾਇਆ ਜਾਵੇ ਤਾਂ ਜੋ ਚੰਗੀਆਂ ਨੌਕਰੀਆਂ ਪੈਦਾ ਹੋਣ। ਤਾਂ ਇਹ ਜਿਹੜੇ ਦੋਵਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ ਉੱਤੇ ਤੇ ਇਹਨਾਂ ਸਬੰਧਾਂ ਉੱਤੇ ਚਰਚਾ ਜਿਹੜੀ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਦੇ ਨਾਲ ਜਦੋਂ ਗੱਲਬਾਤ ਹੋਈ ਹੈ ਜਸਟਿਨ ਟਰੂਡੋ ਦੀ, ਤਾਂ ਇਹਨਾਂ ਦੋਨਾਂ ਆਗੂਆਂ ਦੇ ਦਰਮਿਆਨ ਇਹ ਚਰਚਾ ਹੋਈ ਹੈ। ਟੋਰਾਂਟੋ ਦੇ ਵਿੱਚ ਫੇਅਰ ਵਿਊ ਜਿਹੜਾ ਮਾਲ ਆ ਉਹਦੇ ਪਾਰਕਿੰਗ ਲੋਟ ਦੇ ਵਿੱਚ ਦਿਨ ਦਿਹਾੜੇ ਇੱਕ ਗੋਲੀਕਾਂਡ ਵਾਪਰਿਆ ਤੇ ਇਸ ਗੋਲੀਕਾਂਡ ਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਦੱਸੇ ਜਾ ਰਹੇ ਨੇ। ਸ਼ੈਪਰਡ ਐਵੀਨਿਊ ਈਸਟ ਤੇ ਡਾਊਨ ਮਿਲਜ਼ ਦੇ ਰੋਡ ਇਲਾਕੇ ਦੇ ਵਿੱਚ ਸਥਿਤ ਮਾਲ ਦੇ ਵਿੱਚ ਪੁਲਿਸ ਨੂੰ ਸੱਦਿਆ ਗਿਆ ਸੀ। 2 ਜਣੇ ਜਿਨ੍ਹਾਂ ਦੀ ਉਮਰ 20 ਸਾਲ ਦੱਸੀ ਗਈ ਹੈ ਉਹ ਗੋਲੀਆਂ ਲੱਗਣ ਕਰਕੇ ਜ਼ਖਮੀ ਹਾਲਤ ਦੇ ਵਿੱਚ ਮਿਲੇ ਸਨ ਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਤੇ ਦੂਜੇ ਦੀ ਹਾਲਤ ਕਾਫੀ ਗੰਭੀਰ ਹੈ। ਪੁਲਿਸ ਨੇ ਕਿਹਾ ਹੈ ਕਿ ਇਹ ਗੋਲੀਕਾਂਡ ਦਾ ਸ਼ਿਕਾਰ ਹੋਇਆ ਇੱਕ ਹੋਰ ਵਿਅਕਤੀ ਜਿਹੜਾ ਕਿ ਜਾਪਦਾ ਕਿ 18-20 ਸਾਲਾਂ ਦਾ, ਉਹਨੂੰ ਵੀ ਨਿੱਜੀ ਗੱਡੀ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਪਰ ਇਲਾਜ ਦੇ ਦਰਮਿਆਨ ਉਸ ਦੀ ਜਿਹੜੀ ਹੈ ਮੌਤ ਹੋ ਗਈ। ਇਸ ਪੂਰੀ ਘਟਨਾ ਦੀ ਜਾਂਚ ਕਰ ਰਹੇ ਨੇ ਡਿਊਟੀ ਇੰਸਪੈਕਟਰ ਮਾਈਕ ਹੇਲਜ਼। ਉਹਨਾਂ ਨੇ ਦੱਸਿਆ ਕਿ ਹਾਲ ਦੀ ਘੜੀ ਅਸੀਂ ਇਹ ਜਾਂਚ ਕਰ ਰਹੇ ਹਾਂ। ਇਹ ਸ਼ੂਟਿੰਗ ਮਾਲ ਦੇ ਕਵਰ ਕੀਤੇ ਗਏ ਪਾਰਕਿੰਗ ਲੋਟਸ ਦੇ ਵਿੱਚ ਉੱਤਰ ਵਾਲੇ ਪਾਸੇ ਹੋਈ ਹੈ ਤੇ ਜਾਂਚਕਾਰਾਂ ਦਾ ਇਹ ਮੰਨਣਾ ਹੈ ਕਿ ਇਸ ਪੂਰੇ ਗੋਲੀਕਾਂਡ ਦੇ ਵਿੱਚ ਇੱਕ ਤੋਂ ਲੈ ਕੇ ਜ਼ਿਆਦਾ ਗੱਡੀਆਂ ਜਿਹੜੀਆਂ ਨੇ ਉਹ ਸ਼ਾਮਲ ਨੇ ਤੇ ਇੱਕ ਕਾਲੇ ਰੰਗ ਦੀ ਸੈਡਾਨ ਕਾਰ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਹਦੇ ਵਿੱਚੋਂ ਇਹ ਦੱਸਿਆ ਜਾ ਰਿਹਾ ਕਿ ਇਸ ਗੱਡੀ ਦੇ ਵਿੱਚੋਂ ਗੋਲੀਆਂ ਜਿਹੜੀਆਂ ਨੇ ਉਹ ਚੱਲੀਆਂ ਨੇ। ਕੈਨੇਡੀਅਨਾਂ ਕੋਲੇ ਵਿਦੇਸ਼ੀ ਯਾਤਰਾਵਾਂ ਕਰਨ ਤੋਂ ਪਹਿਲਾਂ ਆਪਣੇ ਪਾਸਪੋਰਟ ਜਿਹੜੇ ਆਉਣ ਦੀ ਬੇਚੈਨੀ ਦੇ ਨਾਲ ਉਡੀਕ ਕੀਤੀ ਜਾਂਦੀ ਸੀ ਤੇ ਪਰ ਹੁਣ ਸਰਕਾਰ ਨੇ ਆਪਣੀਆਂ ਅਰਜ਼ੀਆਂ ਦੀ ਸਥਿਤੀ ਦੀ ਜਾਂਚ ਦੇ ਲਈ ਇੱਕ ਨਵਾਂ ਵਿਕਲਪ ਦਿੱਤਾ ਹੈ। ਫੈਡਰਲ ਸਰਕਾਰ ਨੇ ਇੱਕ ਨਵਾਂ ਆਨਲਾਈਨ ਪੋਰਟਲ ਲਾਂਚ ਕੀਤਾ ਹੈ ਜੋ ਹਾਲ ਹੀ ਦੇ ਜਿਹੜੇ ਬਿਨੇਕਾਰ ਨੇ ਉਹਨਾਂ ਨੂੰ ਇਹ ਦੇਖਣ ਦੀ ਇਜਾਜ਼ਤ ਦਿੰਦਾ ਹੈ ਕਿ ਉਹਨਾਂ ਦੀਆਂ ਅਰਜ਼ੀਆਂ ਕਿੱਥੇ ਨੇ। ਪਾਸਪੋਰਟ ਦਫ਼ਤਰ ਦੇ ਵਿੱਚ ਪਿਛਲੇ ਸਾਲ ਅਰਜ਼ੀਆਂ ਦੇ ਨਾਲ ਦਫ਼ਤਰ ਭਰ ਗਏ ਸਨ ਤੇ ਕਿਉਂਕਿ ਸਰਕਾਰ ਨੇ ਮਹਾਮਾਰੀ ਦੇ ਨਾਲ ਸੰਬੰਧਿਤ ਯਾਤਰਾ ਪਾਬੰਦੀਆਂ ਨੂੰ ਸੌਖਿਆਂ ਕਰਨਾ ਸ਼ੁਰੂ ਕਰ ਦਿੱਤਾ ਸੀ। ਨਤੀਜੇ ਵਜੋਂ ਬੈਕਲੌਗ ਕਾਫੀ ਹੋ ਗਿਆ ਸੀ ਜਿਹੜਾ ਕਿ ਐਪਲੀਕੇਸ਼ਨ ਸਿਸਟਮ ਇਹਦੇ ਨਾਲ ਕਾਫੀ ਪ੍ਰਭਾਵਿਤ ਹੋਇਆ ਸੀ। ਕਰੀਨਾ ਗੋਲਡ ਜਿਹੜੇ ਕਿ ਸਰਕਾਰੀ ਸੇਵਾਵਾਂ ਦੇ ਲਈ ਜ਼ਿੰਮੇਵਾਰ ਮੰਤਰੀ ਨੇ, ਉਹਨਾਂ ਨੇ ਜਨਵਰੀ ਦੇ ਵਿੱਚ ਇਸ ਗੱਲ ਦਾ ਐਲਾਨ ਕੀਤਾ ਸੀਗਾ ਕਿ ਸਰਕਾਰ ਜਿਹੜੀ ਹੈ ਉਹ ਬੈਕਲੌਗ ਨੂੰ ਖਤਮ ਕਰਨ ਦੇ ਲਈ ਉਪਰਾਲੇ ਕਰ ਰਹੀ ਹੈ ਤੇ ਉਮੀਦ ਹੈ ਕਿ ਅਸੀਂ ਜਲਦੀ ਇਸ ਨੂੰ ਖਤਮ ਕਰ ਲਾਂਗੇ। ਪਰ ਨਾਲ ਹੀ ਹੁਣ ਜਿਹੜਾ ਇੱਕ ਸਰਕਾਰ ਨੇ ਨਵਾਂ ਵਿਕਲਪ ਜਿਹੜਾ ਉਹ ਦਿੱਤਾ ਹੈ ਕੈਨੇਡੀਅਨਾਂ ਨੂੰ, ਉਹ ਆਪਣੇ ਪਾਸਪੋਰਟ ਆਉਣ ਦੀ ਜਿਹੜੀ ਹੈ ਬੇਚੈਨੀ ਦੇ ਨਾਲ ਉਡੀਕ ਕਰਦੇ ਨੇ ਤਾਂ ਹੁਣ ਉਹ ਆਨਲਾਈਨ ਜਾ ਕੇ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਚੈੱਕ ਕਰ ਸਕਦੇ ਨੇ। ਆਨਲਾਈਨ ਪੋਰਟਲ ਬਕਾਇਦਾ ਸਰਕਾਰ ਨੇ ਜਿਹੜਾ ਉਹ ਲਾਂਚ ਕੀਤਾ ਹੈ। ਬੈਡਫੋਰਡ ਦੇ ਵਿੱਚ ਨੋਵਾ ਸਕੋਸ਼ੀਆ ਦੇ ਬੈਡਫੋਰਡ ਦੇ ਵਿੱਚ NS ਦੇ ਚਾਰਲਸ ਪੀ ਐਲਨ ਹਾਈ ਸਕੂਲ ਦੇ ਜਿਹੜੇ ਆ ਉਹ 15 ਸਾਲਾ ਵਿਦਿਆਰਥੀ ਨੇ 2 ਜਣਿਆਂ ਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ। ਇੱਕ ਜਣਾ ਹੋਰ ਗੰਭੀਰ ਜ਼ਖਮੀ ਹੋਇਆ ਸੀਗਾ। ਹੁਣ ਸਟਾਫ ਮੈਂਬਰਾਂ ਨੂੰ ਜਿਨ੍ਹਾਂ ਦੇ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹਨਾਂ ਦੀ ਹਾਲਤ ਠੀਕ ਹੈ। ਪਤਾ ਲੱਗਿਆ ਕਿ ਇਸ 15 ਸਾਲਾਂ ਦੇ ਵਿਦਿਆਰਥੀ ਤੇ ਦੂਜੇ ਦਰਜੇ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਨੇ। ਹੈਲੀਫੈਕਸ ਪੁਲਿਸ ਦਾ ਕਹਿਣਾ ਹੈ ਕਿ ਸਕੂਲ ਦੇ 2 ਮੁਲਾਜ਼ਮ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਸਨ ਜਿੱਥੇ ਉਹਨਾਂ ਦੀ ਹਾਲਤ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਦੱਸਿਆ ਗਿਆ। ਪੁਲਿਸ ਦਾ ਕਹਿਣਾ ਇਹ ਵੀ ਹੈ ਕਿ ਵਿਦਿਆਰਥੀ ਦਾ ਨਾਮ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਉਹ ਨਾਬਾਲਗ ਹੈ ਤੇ ਉਸ ਨੂੰ ਵੀ ਚਾਕੂ ਦੇ ਜ਼ਖਮਾਂ ਦੇ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸਦੇ ਚੱਲੀਏ ਕਿ ਲੰਘੇ ਦਿਨੀ ਕੱਲ੍ਹ ਦੀ ਗੱਲ ਹੈ ਜਦੋਂ ਬੈਡਫੋਰਡ ਦੇ ਵਿੱਚੋਂ ਆਈ ਇੱਕ ਸਕੂਲ ਦੇ ਵਿੱਚ ਛੁਰੇਬਾਜ਼ੀ ਦੀ ਘਟਨਾ ਕਰਕੇ ਲੋਕਾਂ ਨੂੰ ਬੜੀ ਹੈਰਾਨੀ ਹੋਈ ਸੀ ਤੇ ਲੋਕ ਚਿੰਤਤ ਸਨ ਕਿ ਸਾਡੇ ਬੱਚਿਆਂ ਦਾ ਕੀ ਹੋਊਗਾ। ਪਰ ਸਕੂਲ ਦਾ ਜਿਹੜਾ ਰਾਬਤਾ ਵਿਭਾਗ ਹੈ, ਜਿਹੜਾ ਮਾਪਿਆਂ ਦੇ ਨਾਲ ਰਾਬਤਾ ਕਰਦਾ ਕਮਿਊਨੀਕੇਸ਼ਨ ਵਿਭਾਗ ਹੈ, ਉਹਨੇ ਇਸ ਘਟਨਾ ਦੀ ਬਾਬਤ ਬੜੀ ਤੇਜ਼ੀ ਦੇ ਨਾਲ ਜਿਹੜੇ ਬੱਚਿਆਂ ਦੇ ਮਾਪੇ ਚਿੰਤਤ ਸਨ ਉਹਨਾਂ ਨੂੰ ਇਹ ਸਾਰੇ ਕਾਸੇ ਦੀ ਜਾਣਕਾਰੀ ਜਿਹੜੀ ਉਹ ਦੇ ਦਿੱਤੀ ਸੀਗੀ ਤੇ ਨਾਲ ਹੀ ਇਹ ਵੀ ਜਿਹੜੀ ਹਦਾਇਤ ਕੀਤੀ ਗਈ ਸੀ ਕਿ ਜੇਕਰ ਕਿਸੇ ਨੂੰ ਵੀ ਇਸ ਬਾਬਤ ਲੇਟੈਸਟ ਨਿਊਜ਼ ਜਾਂ ਜਾਣਕਾਰੀ ਨਹੀਂ ਮਿਲ ਰਹੀ ਤਾਂ ਉਹ ਸਕੂਲ ਦੇ ਨਾਲ ਛੇਤੀ ਤੋਂ ਛੇਤੀ ਸੰਪਰਕ ਕਰੇ। ਪਰ ਕਿਉਂਕਿ ਵਿਦਿਆਰਥੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ ਤੇ ਹੁਣ ਜਿਹੜਾ ਇਸ ਵਿਦਿਆਰਥੀ ਦੇ ਕਤਲ ਦੇ ਦੂਜੇ ਦਰਜਾਂ ਦਾ ਦੋਸ਼ ਹੈ ਇਹਨੂੰ ਸਾਹਮਣਾ ਕਰਨਾ ਪਊਗਾ। ਇਹਦੇ ਤੇ ਕਈ ਹੋਰ ਦੋਸ਼ ਵੀ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਗੰਭੀਰ ਹਮਲੇ ਦਾ ਦੋਸ਼,
ਪਬਲਿਕ ਪਲੇਸ ਦੇ ਉੱਤੇ ਖਤਰਨਾਕ ਹਥਿਆਰ ਲੈ ਕੇ ਜਾਣ ਦਾ ਦੋਸ਼, ਇੱਕ ਹਥਿਆਰ ਨੂੰ ਛੁਪਾਉਣ ਦਾ ਦੋਸ਼ ਤੇ ਮਨਾਹੀ ਵਾਲੇ ਹਥਿਆਰ ਨੂੰ ਸਕੂਲ ਦੇ ਵਿੱਚ ਲੈ ਕੇ ਜਾਣ ਦਾ ਦੋਸ਼ ਤੇ ਨਾਲ ਹੀ ਇਹ ਜਾਣਦੇ ਹੋਏ ਕਿ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾਰੂ ਹਥਿਆਰ, ਕੋਈ ਖਤਰਨਾਕ ਹਥਿਆਰ ਨਹੀਂ ਲਿਜਾਇਆ ਜਾ ਸਕਦਾ, ਇਹ ਜਾਣਦੇ ਹੋਏ ਹਥਿਆਰ ਰੱਖਣਾ ਅਣਅਧਿਕਾਰਤ ਹੈ। ਇਹ ਜਿਹੜਾ ਦੋਸ਼ ਹੈ ਇਹ ਲੱਗਿਆ। ਕਿਊਬਿਕ ਦੇ ਸ਼ਹਿਰ ਦੇ ਵਿੱਚ ਇੱਕ ਡਰਾਈਵਰ ਵੱਲੋਂ ਜਾਣਬੁੱਝ ਕੇ ਪੈਡੈਸਟਰੀਅਨ ਦੇ ਉੱਤੇ ਟਰੱਕ ਚੜ੍ਹਾ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਹੁਣ ਇਸ ਹਾਦਸੇ ਦੇ ਵਿੱਚ ਤੀਜੇ ਜਣੇ ਦੀ ਮੌਤ ਹੋ ਗਈ ਹੈ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਸਿਮੋਨ ਜਿਹੜਾ ਨਾਂ ਦਾ ਇੱਕ ਬੰਦਾ ਹੈ, ਉਹਦੀ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਤੇ ਇਹਦੀ ਉਮਰ 41 ਸਾਲ ਦੱਸੀ ਗਈ ਹੈ। ਇਸ ਤੋਂ ਪਹਿਲਾਂ ਇੱਕ 65 ਸਾਲਾ ਗੇਰਲਡ ਚੈਸਟ ਤੇ 73 ਸਾਲਾ ਜੀਨ ਲੈਫਰਿੰਕ ਜਿਹੜਾ ਉਹ ਇਸ ਹਮਲੇ ਦੇ ਦੌਰਾਨ ਜਦੋਂ ਉਹਨਾਂ ਦੇ ਟਰੱਕ ਚੜਾਇਆ ਗਿਆ ਸੀ ਜਾਣਬੁੱਝ ਕੇ, ਉਦੋਂ ਉਹ ਮਾਰੇ ਗਏ ਸਨ। ਇੱਕ ਦੀ ਉਮਰ 65 ਸਾਲ ਸੀ ਤੇ ਦੂਜੇ ਦੀ ਉਮਰ 73 ਸਾਲ ਸੀ, ਪਰ ਹੁਣ ਤੀਜੇ ਜਣੇ ਦੀ ਮੌਤ ਹੋ ਗਈ ਹੈ ਜਿਹਦੀ ਉਮਰ 41 ਸਾਲ ਦੱਸੀ ਗਈ ਹੈ ਤੇ ਇਹਦਾ ਨਾਂ ਸਿਮਨ ਦੱਸਿਆ ਗਿਆ। ਟਰੱਕ ਡਰਾਈਵਰ ਸਟੀਵ ਗੈਗਨ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਹਦੀ ਉਮਰ 38 ਸਾਲ ਜਿਹੜੀ ਆ ਉਹ ਦੱਸੀ ਗਈ ਹੈ। ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਮਹਿੰਗਾਈ ਦੀ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਕੈਨੇਡਾ ਦੀ ਮਹਿੰਗਾਈ ਦਰ ਫਰਵਰੀ ਦੇ ਵਿੱਚ 5.2% ਤੱਕ ਰਹੀ ਹੈ, ਜਿਹੜੀ ਕਿ ਅਪ੍ਰੈਲ ਦੇ ਵਿੱਚ 2020 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਏਜੰਸੀ ਨੇ ਕਿਹਾ ਕਿ ਫਰਵਰੀ 2022 ਤੋਂ ਇਸ ਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਸਾਲ ਦਰ ਸਾਲ ਗਿਰਾਵਟ ਜਿਹੜੀ ਦਰਜ ਕੀਤੀ ਗਈ ਹੈ ਤੇ ਫਰਵਰੀ 2022 ਦੇ ਵਿੱਚ ਇਹੀ ਜਿਹੜੀ ਮਹਿੰਗਾਈ ਦਰ ਹੈ ਇਹ 5.7% ਸੀਗੀ। ਜਨਵਰੀ ਦੇ ਵਿੱਚ ਸ਼ੁਰੂ ਹੁੰਦੇ ਹੀ ਇਹ 5.9% ਸੀਗੀ ਤੇ ਉਸ ਤੋਂ ਬਾਅਦ ਜਨਵਰੀ 2022 ਤੋਂ ਬਾਅਦ ਜਿਹੜੀ ਆ ਹੁਣ ਇਹਦੀ ਗਿਰਾਵਟ ਸਭ ਤੋਂ ਘੱਟ ਰੀਡਿੰਗ ਇਸ ਤੋਂ ਪਹਿਲਾਂ ਜਿਹੜੀ 2020 ਦੇ ਵਿੱਚ ਆਪਾਂ ਗੱਲ ਕਰਕੇ ਹਟੇ ਹਾਂ ਅਪ੍ਰੈਲ ਦੇ ਵਿੱਚ 5.2% ਤੱਕ ਰਹੀ ਹੈ, ਪਰ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਮਹਿੰਗਾਈ ਦਰ ਹੈ ਇਹ 5.2% ਹੈ। ਸਟੈਟਿਸਟਿਕਸ ਕੈਨੇਡਾ ਦਾ ਦਾਅਵਾ ਇਹ ਵੀ ਹੈ ਕਿ ਇਹ ਗਿਰਾਵਟ ਫਰਵਰੀ 2022 ਦੇ ਵਿੱਚ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋ ਗਿਆ ਸੀਗਾ ਜਦੋਂ ਯੂਕਰੇਨ ਉੱਤੇ ਰੂਸੀ ਹਮਲੇ ਦੇ ਨਾਲ ਵਿਸ਼ਵ ਵਿਆਪੀ ਆਰਥਿਕਤਾ ਜਿਹੜੀ ਆ ਉਹ ਕਾਫੀ ਪ੍ਰਭਾਵਿਤ ਹੋਈ ਸੀ। ਇਹਦੇ ਨਾਲ ਹੀ ਜਿਹੜੀ ਲੱਗਦੀ ਗੱਲ ਕਰਦੇ ਚੱਲੀਏ, ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਜਿਹੜਾ ਬਿਆਨ ਜਾਰੀ ਕੀਤਾ, ਉਹਨਾਂ ਨੇ 28 ਮਾਰਚ ਦਾ ਜਿਹੜਾ ਬਜਟ ਪੇਸ਼ ਕਰਨਾ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਕੈਨੇਡੀਅਨਸ ਨੇ ਉਹਨਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦਾ ਜਿਹੜਾ ਅਸੀਂ ਵਾਅਦਾ ਉਹ ਕੀਤਾ ਤੇ ਪੂਰਾ ਵੀ ਕਰਾਂਗੇ, ਪਰ ਨਾਲ ਹੀ ਚੇਤਾਵਨੀ ਇਹ ਵੀ ਜਾਰੀ ਕਰ ਦਿੱਤੀ ਹੈ ਕਿ ਕੈਨੇਡਾ ਇਸ ਵੇਲੇ ਕੌਮਾਂਤਰੀ ਅਰਥਚਾਰੇ ਦੇ ਮਾੜੇ ਅਸਰਾਂ ਦੀ ਘੁੰਮਣ ਘੇਰੀ ਦੇ ਵਿੱਚੋਂ ਲੰਘ ਰਿਹਾ ਤੇ ਜਿਸ ਨੂੰ ਵੇਖਦੇ ਹਾਂ ਫੈਡਰਲ ਸਰਕਾਰ ਗੱਫੇ ਨਹੀਂ ਵੰਡ ਸਕਦੀ, ਖੁੱਲੇ ਗੱਫੇ ਨਹੀਂ ਵੰਡ ਸਕਦੀ ਤੇ ਗੱਫੇ ਵੰਡਣ ਦਾ ਮਤਲਬ ਹੋਊਗਾ ਮਹਿੰਗਾਈ ਦੀ ਅੱਗ ਉੱਪਰ ਤੇਲ ਪਾਉਣ ਦਾ ਜਿਹੜਾ ਕੰਮ ਉਹ ਹੋਊਗਾ। ਤੇ ਨਾਲ ਹੀ ਕ੍ਰਿਸਟੀਆ ਫਰੀਲੈਂਡ ਨੇ ਜਿਹੜੇ ਕਿ ਪਿਛਲੇ ਦਿਨੀ ਇਹ ਕਹਿ ਰਹੇ ਸੀਗੇ ਕਿ ਮਹਿੰਗਾਈ ਤੋਂ ਨਿਜਾਤ ਦਿਵਾਵਾਂਗੇ ਤੇ ਕੈਨੇਡੀਅਨਾਂ ਨੂੰ ਇਹ ਬਜਟ ਵੱਡੀ ਰਾਹਤ ਦੇਊਗਾ, ਪਰ ਹੁਣ ਨਾਲ ਹੀ ਉਹਨਾਂ ਨੇ ਕਿਹਾ ਕਿ ਕੈਨੇਡਾ ਇਸ ਵੇਲੇ ਕੌਮਾਂਤਰੀ ਅਰਥਚਾਰੇ ਦੇ ਮਾੜੇ ਪ੍ਰਭਾਵਾਂ ਦੇ ਵਿੱਚੋਂ ਲੰਘ ਰਿਹਾ ਤੇ ਇਸ ਕਰਕੇ ਅਸੀਂ ਖੁੱਲੇ ਗੱਫੇ ਜਿਹੜੇ ਆ ਉਹ ਨਹੀਂ ਵੰਡ ਸਕਾਂਗੇ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।